viewers, welcome back to News TV 84 break ਤੋਂ ਬਾਅਦ ਹੁਣ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਸਰਦਾਰ ਪ੍ਰਿਤਪਾਲ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇਸ ਵੇਲੇ ਸਾਨੂੰ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਤੋਂ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਹੜਾ ਕਿ ਸਿੱਖ ਜੈਨੋਸਾਈਡ ਦੇ ਉੱਪਰ ਤੁਸੀਂ 29 ਨਵੰਬਰ ਨੂੰ ਇੱਥੇ ਪ੍ਰੋਗਰਾਮ ਲਿਖਿਆ ਹੋਇਆ ਹੈ, ਉਸ ਬਾਰੇ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਜੀ ਅਸੀਂ ਗੁਰਦੁਆਰਾ ਸਾਹਿਬ ਮਿਲਪੀਟਸ, ਗੁਰਦੁਆਰਾ ਸਿੰਘ ਸਭਾ ਮਿਲਪੀਟਸ, ਇਹਦੇ ਸੈਮੀਨਾਰ ਹਾਲ 'ਚ ਅਸੀਂ 29 ਤਰੀਕ ਨੂੰ ਸਿੱਖ ਨਸਲਕੁਸ਼ੀ ਤੇ ਅਤੇ ਉਸ ਤੋਂ ਬਾਅਦ ਸਿੱਖਾਂ ਦਾ ਜਿਹੜਾ ਨਿਸ਼ਾਨਾ ਕੀ ਹੋਵੇ ਜਾਂ ਸਿੱਖ ਕਿਸ ਤਰ੍ਹਾਂ ਬਿਹੇਵ ਕਰਨ, ਉਹਦੇ ਵਾਸਤੇ ਅਸੀਂ ਸੈਮੀਨਾਰ ਕਰ ਰਹੇ ਹਾਂ, ਜਿਹਦੇ ਵਿੱਚ ਇੱਕ ਬੁਲਾਰੇ ਸਾਡੇ ਇੰਗਲੈਂਡ ਤੋਂ ਹੋਣਗੇ, ਇਕਤਦਾਰ ਕਰਾਮਾਤ ਚੀਮਾ, ਜਿਹੜੇ ਕਿ ਉਹਨਾਂ ਨੇ ਡਾਕਟਰੇਟ ਕੀਤੀ ਹੋਈ ਆ ਇੰਟਰਨੈਸ਼ਨਲ ਰਿਲੇਸ਼ਨ ਤੇ। ਦੂਸਰੇ ਬੁਲਾਰੇ ਸਾਡੇ ਹੋਣਗੇ ਅਮਰੀਕਾ ਤੋਂ ਹੀ ਡਾਕਟਰ ਅਮਰਜੀਤ ਸਿੰਘ, ਤੇ ਤੀਸਰੇ ਦੋ ਬੁਲਾਰੇ ਅਸੀਂ ਹੋਰ ਪੈਨਲ ਤੇ ਪਾਏ ਹੋਏ ਆ। ਉਹਨਾਂ ਦੋਨਾਂ ਨੇ ਸਾਨੂੰ ਕਨਫਰਮ ਕੀਤਾ ਹੋਇਆ, ਪਰ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਬਾਰੇ ਵੀ ਦੱਸ ਦਿਆਂਗੇ। ਪਰ ਇਹ ਜਿਹੜਾ ਪ੍ਰੋਗਰਾਮ ਹੈਗਾ ਉਹ 4 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਦੇ ਸੈਮੀਨਾਰ ਹਾਲ 'ਚ ਹੋਵੇਗਾ। ਜੀ ਵੈਲ, ਥੈਂਕ ਯੂ ਸੋ ਮਚ ਵੀਰ ਜੀ ਫॉर दैट ਇਨਫੋਰਮੇਸ਼ਨ। ਤੇ ਵੀਰ ਜੀ, ਹੁਣ ਅਸੀਂ ਬਾਕੀ ਮੁੱਦਿਆਂ ਬਾਰੇ ਵੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਵੀਰ ਜੀ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਨਾਨਕ ਸ਼ਾਹੀ ਕੈਲੰਡਰ ਨਾਲ ਸੰਬੰਧਿਤ ਵੀ ਇੱਕ ਸੈਮੀਨਾਰ 12 ਨਵੰਬਰ ਨੂੰ ਕੀਤਾ ਗਿਆ ਸੀ। ਇਸ ਪ੍ਰਕਾਸ਼ ਪੁਰਬ ਅਤੇ ਸੈਮੀਨਾਰ ਸੰਬੰਧੀ ਵੀ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜੀ, ਇਹ ਸਭ ਤੋਂ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਮਨਾਇਆ ਜਾਣ ਵਾਲਾ ਸੰਗਤਾਂ ਵੱਲੋਂ ਸਭ ਤੋਂ ਵੱਡਾ ਪ੍ਰੋਗਰਾਮ ਹੁੰਦਾ, ਜਿੱਥੇ ਨਾ ਕਿ ਸਿਰਫ ਸਿੱਖ ਸੰਗਤਾਂ ਸਗੋਂ ਸਿੰਧੀ ਵੀਰ ਜਿਹੜੇ ਕਿ ਗੁਰੂ ਨਾਨਕ ਨਾਮ ਲੇਵਾ ਹਨ, ਉਹ ਵੀ ਕਾਫੀ ਮਾਤਰਾ ਦੇ ਵਿੱਚ, ਕਾਫੀ ਗਿਣਤੀ ਦੇ ਵਿੱਚ ਸਾਰੇ ਸੂਬਿਆਂ ਤੋਂ, ਖਾਸ ਤੌਰ ਤੇ ਸਿੰਧ ਤੋਂ, ਬਲੋਚਿਸਤਾਨ ਤੋਂ ਤੇ ਪੰਜਾਬ ਦੇ ਸੂਬਿਆਂ ਤੋਂ ਆਉਂਦੇ ਨੇ। ਲਗਭਗ ਕੋਈ 20 ਤੋਂ ਲੈ ਕੇ 25,000 ਦੇ ਕਰੀਬ ਜਿਹੜੀ ਸੰਗਤ ਉੱਥੋਂ ਦੀ, ਤੇ 5,000 ਦੇ ਕਰੀਬ ਸੰਗਤ ਜਿਹੜੀ ਆ ਆਪਣਾ ਹਿੰਦੁਸਤਾਨ ਤੋਂ ਤੇ ਹੋਰ ਬਾਹਰਲੇ ਮੁਲਕਾਂ ਤੋਂ ਆਉਂਦੀ ਆ। ਇਸ ਵਾਰ ਜਿਹੜੇ ਸਿਕਿਉਰਿਟੀ ਦੇ ਬੜੇ ਐਲੈਬੋਰੇਟ ਅਰੇਂਜਮੈਂਟਸ ਹਨ ਤੇ ਸਰਕਾਰ ਨੇ ਬਹੁਤ ਹੀ ਖੁੱਲੇ ਮਨ ਦੇ ਨਾਲ ਆਓ ਭਗਤ ਕੀਤੀ ਔਰ ਯਾਤਰੂਆਂ ਦੀ ਹਰ ਇੱਕ ਸਹੂਲਤ ਦਾ ਖਿਆਲ ਰੱਖਿਆ। ਇਹ 9 ਦਿਨ ਦਾ ਇੱਕ ਪ੍ਰੋਗਰਾਮ ਜਿਹੜਾ ਜਨਰਲ ਹੁੰਦਾ ਤੇ ਅਖੀਰਲੇ 4 ਦਿਨ ਉਹ ਲਾਹੌਰ ਵਿੱਚ ਹੁੰਦੇ ਆ, ਤੇ 13 ਤਰੀਕ ਨੂੰ ਜਥੇ ਨੇ ਵਾਪਸ ਮੁੜਨਾ ਸੀਗਾ ਹਿੰਦੁਸਤਾਨ ਵਾਸਤੇ, ਤੇ 11 ਤਰੀਕ ਨੂੰ ਉੱਥੇ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਨੇ ਸਾਰੇ ਆਪਣੇ ਜਿਹੜੇ ਸਿੱਖ ਯਾਤਰੀ ਸੀ ਉਹਨਾਂ ਨੂੰ ਆਪਣੇ ਘਰ ਵਿੱਚ ਸੱਦ ਕੇ ਉਹਨਾਂ ਦਾ ਮਾਣ ਸਤਿਕਾਰ ਕੀਤਾ। ਇੱਕ ਖਾਣੇ ਦਾ ਅਰੇਂਜਮੈਂਟ ਸੀ। ਤੇ 12 ਤਰੀਕ ਨੂੰ ਦਿਆਲ ਸਿੰਘ ਜਿਹੜਾ ਰਿਸਰਚ ਸੈਂਟਰ ਹੈਗਾ ਲਾਇਬ੍ਰੇਰੀ ਦੇ ਨਾਲ, ਦਿਆਲ ਸਿੰਘ ਕਾਲਜ ਦੇ ਵਿੱਚ, ਉਹਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ, ਜਿਹਦੇ ਵਿੱਚ ਹੋਰ ਵੀ ਕਈ ਮੁੱਦੇ ਵਿਚਾਰੇ ਗਏ, ਪਰ ਖਾਸ ਤੌਰ ਤੇ ਨਾਨਕ ਸ਼ਾਹੀ ਕੈਲੰਡਰ ਦਾ ਜਿਹੜਾ ਮੁੱਦਾ ਆ ਉਹ ਵਿਸ਼ੇਸ਼ ਸੀਗਾ, ਜਿਹਦੇ ਵਿੱਚ ਖਾਸ ਤੌਰ ਤੇ ਕੈਨੇਡਾ ਤੋਂ ਇਸ ਕੈਲੰਡਰ ਦੇ ਜਿਹੜੇ ਰਚਨਹਾਰੇ ਨੇ ਸਰਪਾਲ ਸਿੰਘ ਪੁਲੇਵਾ, ਉਹ ਮਤਲਬ ਆਪਣੇ ਬੁਢਾਪੇ ਦੀ ਹਾਲਤ ਵਿੱਚ ਵੀ ਉੱਥੇ ਉਹ ਪਹੁੰਚੇ ਹੋਏ ਸੀ। ਉਹਨਾਂ ਨੇ ਕੋਈ ਲਗਭਗ 1.5 ਘੰਟਾ ਲਾ ਕੇ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਨੂੰ ਤੇ ਸਿੱਖ ਸੰਗਤਾਂ ਨੂੰ ਉਹ ਸੈਮੀਨਾਰ ਹਾਲ ਵਿੱਚ ਬੜੀ ਵਿਸਥਾਰ ਜਾਣਕਾਰੀ ਦਿੱਤੀ। ਤੇ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਕਿ ਅਸੀਂ ਜਿਹੜਾ ਨਾਨਕ ਸ਼ਾਹੀ ਕੈਲੰਡਰ 2003 ਹੈ ਉਸ ਦੇ ਅਨੁਸਾਰ ਹੀ ਜਿਹੜੇ ਆਪਣੇ ਸਾਰੇ ਪੁਰਬ ਆ ਉਹਨਾਂ ਨੂੰ ਮਨਾਵਾਂਗੇ। ਔਰ ਇਸ ਫੈਸਲੇ ਨੂੰ ਉਹਨਾਂ ਨੇ ਮੁੜ ਦੁਹਰਾਇਆ ਕਿ ਜਿਤਨੀ ਦੇਰ ਤੱਕ ਜਿਹੜੀ ਸਿੱਖ ਸੰਗਤ ਹੈਗੀ ਆ ਸਾਰੀ ਦੁਨੀਆ ਦੀ, ਉਹ ਮਿਲ ਕੇ ਬੈਠ ਕੇ ਇਸ ਦਾ ਕੋਈ ਹੱਲ ਨਹੀਂ ਕੱਢ ਲੈਂਦੀ, ਉਦੋਂ ਤੱਕ ਅਸੀਂ ਜਿਹੜਾ ਹੈਗਾ ਨਾਨਕ ਸ਼ਾਹੀ ਕੈਲੰਡਰ 2003 ਉਹਦੇ ਹਿਸਾਬ ਨਾਲ ਹੀ ਆਪਣੇ ਪ੍ਰੋਗਰਾਮ ਕਰਾਂਗੇ। ਜਦ ਕਿ ਹਿੰਦੁਸਤਾਨ ਦੀ ਸਰਕਾਰ, ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਬਹੁਤ ਗਿਣਤੀ ਸਿੱਖ ਜਿਹੜੇ ਰਹਿੰਦੇ ਨੇ, ਉੱਥੋਂ ਦੇ RSS ਦੇ ਪ੍ਰਭਾਵ ਥੱਲੇ ਮੈਂ ਕਹੂੰਗਾ, ਉਹਨਾਂ ਨੇ 2010 ਦੇ ਵਿੱਚ ਇੱਕ ਕੈਲੰਡਰ ਵਿੱਚ ਇੱਕ ਤਰਫਾ ਚੇਂਜ ਲਿਆਂਦੀ ਸੀ, ਜਿਹਨਾਂ ਨੂੰ ਕਿ ਪਾਕਿਸਤਾਨ ਦੀ ਸੰਗਤ ਤੇ ਪਾਕਿਸਤਾਨ ਦੀ ਸਰਕਾਰ ਬਿਲਕੁਲ ਮਾਨਤਾ ਨਹੀਂ ਦਿੰਦੀ। ਹੁਣ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੇ 28 ਦਸੰਬਰ ਦਾ ਜਿਹੜਾ ਹੈਗਾ ਪ੍ਰੋਗਰਾਮ ਸੀ ਦਸਮ ਪਾਤਸ਼ਾਹ ਦਾ, ਜਿਹੜਾ ਕਿ ਡੇਟਸ ਚੇਂਜ ਹੁੰਦੀਆਂ ਹਰ ਵਾਰੀ, ਉਹਨਾਂ ਨੇ 28 ਦਸੰਬਰ ਦੀ ਬਜਾਏ 7 ਜਨਵਰੀ ਨੂੰ ਮਨਾਉਣ ਦਾ ਐਲਾਨ ਤਾਂ ਕਰ ਦਿੱਤਾ। ਪਰ ਪਤਾ ਨਹੀਂ ਕਿਉਂ 5 ਜਨਵਰੀ ਜਿਹੜੀ ਕਿ ਹਰ ਸਾਲ ਦੀ ਤਰ੍ਹਾਂ ਨਾਨਕ ਸ਼ਾਹੀ ਕੈਲੰਡਰ 2003 ਦੇ ਵਿੱਚ ਹਰ ਸਾਲ 5 ਜਨਵਰੀ ਦਸਮ ਪਾਤਸ਼ਾਹ ਦਾ ਜਿਹੜਾ ਅਵਤਾਰ ਪੁਰਬ ਹੈ ਫਿਕਸ ਹੈ, ਉਹਨੂੰ ਮਨਾਉਣ ਦਾ ਉਹਨਾਂ ਨੇ ਕੀ ਮਜਬੂਰੀ ਆ ਉਹਨਾਂ ਦੀ, ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ। ਪਰ ਆਸ ਵੀ ਆ
ਤੇ ਕਿ ਉਹ ਸਾਰੀ ਸੰਗਤ ਖਾਸ ਤੌਰ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਆਦੇਸ਼ ਦੇਣ ਸਾਰੀਆਂ ਸੰਗਤਾਂ ਨੂੰ ਤੇ ਅਸੀਂ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਇਸ ਨੂੰ ਏਕੇ ਦੇ ਤੌਰ ਤੇ ਕਰਕੇ ਇਸ ਦੇ ਅਨੁਸਾਰ ਆਪਣੇ ਜਿਹੜੇ ਦਿਨ ਤਿਉਹਾਰ ਹੈ ਉਹਨਾਂ ਨੂੰ ਮਨਾ ਸਕੀਏ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ RSS ਸਿੱਖੀ ਕਦਰਾਂ ਕੀਮਤਾਂ ਦੀ ਥਾਂ ਤੇ ਹਿੰਦੂਤਵ ਏਜੰਡਾ ਲਾਗੂ ਕਰਨ ਤੇ ਤੁਲਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਬੜਾ ਬਿਤਾਬ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬਾ ਜੀ, ਬੜਾ ਅੱਛਾ ਔਰ ਤੁਹਾਡਾ ਇਹ ਮੌਕੇ ਦਾ ਸਵਾਲ ਹੈ। ਜਿਹੜਾ RSS ਦਾ ਹਿੰਦੂਤਵੀ ਏਜੰਡਾ ਹੈਗਾ ਉਹ ਅੱਜ ਕੋਈ ਨਵਾਂ ਨਹੀਂ ਹੈ। ਇਹਨਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਦੀ ਜਾਰਾ ਰੂਪ ਵਿੱਚ, ਕਦੀ ਲੁਕਵੇਂ ਰੂਪ ਵਿੱਚ ਇਹਨਾਂ ਦੀਆਂ ਜਿਹੜੀਆਂ ਵੱਖ-ਵੱਖ ਸ਼ਾਖਾਵਾਂ ਹਨ, ਜਿਹੜੀ ਭਾਰਤੀ ਜਨਤਾ ਪਾਰਟੀ ਹੋਈ, ਸ਼ਿਵ ਸੈਨਾ ਹੋਈ, ਇਹ ਥੋੜੇ ਨਾਂ ਦੇ ਫਰਕ ਨਾਲ ਕਦੀ ਆਪਸ ਵਿੱਚ ਹੀ ਵਿਰੋਧ ਵਿੱਚ ਹੁੰਦੇ ਆ, ਪਰ ਹੈ ਇਹੋ ਇੱਕੋ ਹੀ ਥੈਲੀ ਦੇ ਸਾਰੇ ਚੱਟੇ ਬੱਟੇ ਨੇ। ਤੇ ਕਦੀ ਭਾਰਤੀ ਜਨਤਾ ਪਾਰਟੀ ਆ ਜਿਹੜਾ, ਜਦੋਂ ਇਹਦਾ ਨਾਂ ਜਨ ਸੰਘ ਹੁੰਦਾ ਸੀ, ਤੇ ਇਹਨਾਂ ਦਾ ਏਜੰਡਾ ਕੋਈ ਲੁਕਮਾ ਨਹੀਂ, ਬੜਾ ਜਾਰ ਏਜੰਡਾ ਪਿਛਲੇ ਕਾਫੀ ਲੰਬੇ ਸਮੇਂ ਤੋਂ। ਔਰ ਇਹਨਾਂ ਨੂੰ ਲੱਗਦਾ ਕਿ ਜਿਹੜਾ ਇਹੀ ਇੱਕ ਅਜਿਹਾ ਧਰਮ ਆ, ਸਿੱਖ ਧਰਮ, ਜਿਸ ਨੂੰ ਅਗਰ ਇਹ ਬੋਧੀਆਂ, ਜੈਨੀਆਂ ਜਾਂ ਬੁੱਧ ਉਹਨਾਂ ਵਾਂਗ ਜੇ ਹੜੱਪ ਲੈਣਗੇ ਤੇ ਸ਼ਾਇਦ ਇਹਨਾਂ ਦਾ ਕੋਈ ਏਜੰਡਾ ਜਿਹੜਾ ਹੈ ਕੰਪਲੀਟ ਹੋ ਜਾਏਗਾ। ਪਰ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਚਲਾਇਆ ਹੋਇਆ ਇਹ ਮਾਰਗ ਆ, ਇਹ ਬੜੇ ਭੁਲੇਖੇ 'ਚ ਨੇ ਕਿ ਇਹ ਇਸ ਨੂੰ ਆਪਣੇ ਵਿੱਚ ਜਜ਼ਬ ਕਰ ਲੈਣਗੇ। ਬੇਸਿਕਲੀ ਤਾਂ ਜਿਹੜੀ ਨੀਤੀ ਆ ਇਹ ਅਸਿਮੀਲੇਸ਼ਨ ਦੀ, ਆਪਣੇ ਆਪ 'ਚ ਇਹਨਾਂ ਨੂੰ ਜਜ਼ਬ ਕਰਨ ਦੀ ਆ। ਬਾਕੀ ਧਰਮਾਂ ਨੇ ਉਹ ਵਿਚਾਰੇ ਕਮਜ਼ੋਰ ਸੀ, ਜਾਂ ਜਿਸ ਤਰ੍ਹਾਂ ਕਹਿ ਲਓ, ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ। ਤੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਹਰ ਤਰ੍ਹਾਂ ਦੇ ਨਾਲ, ਕਦੀ ਧਾਰਮਿਕ ਤੌਰ ਤੇ, ਕਦੀ ਸਾਡੇ ਹੀ ਵਰਗੇ ਜਿਹੜੇ ਸਿੱਖ ਵੇਸ਼ ਭੂਸ਼ਾ ਵਿੱਚ ਤੁਸੀਂ ਸਮਝ ਲਓ ਵੀ ਜਿਹੜੇ ਲੋਕ ਹੁੰਦੇ ਆ, ਉਹਨਾਂ ਨੂੰ ਖਰੀਦ ਕੇ ਜਾਂ ਉਹਨਾਂ ਨੂੰ ਵਰਗਲਾ ਕੇ ਉਹਨਾਂ ਵਰਗੇ ਬਣ ਕੇ ਇਹ ਕੌਮ ਦੇ ਵਿੱਚ ਵੰਡੀਆਂ ਪਾਉਣ ਦੀ ਯਤਨ ਕਰ ਰਿਹਾ। ਪਰ ਇਹ ਇਹਨਾਂ ਦੇ ਜਿਹੜੇ ਮਨਸੂਬੇ ਆ ਉਹ ਕਾਮਯਾਬ ਨਹੀਂ ਹੋਣਗੇ। ਤੇ ਇਹ ਜਿਹੜਾ ਇਹਨਾਂ ਦਾ ਏਜੰਡਾ ਸੀਗਾ ਇਸ ਕੌਮ ਦਾ, ਇਹ ਹੁਣ ਨਹੀਂ ਹੈ। ਇਹ ਤਾਂ ਜਦੋਂ ਤੋਂ ਪਾਤਸ਼ਾਹ, ਪਹਿਲੇ ਪਾਤਸ਼ਾਹ ਨੇ 9 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ, ਉਸੇ ਦਿਨ ਤੋਂ ਹੀ ਬਕਾਇਦਾ ਪੈਰਲਲ ਤੌਰ ਤੇ ਇਹ ਜਿਹੜਾ ਵਿਰੋਧ ਆ, ਕਦੀ ਉਹ ਮੁਗਲ ਹਕੂਮਤ ਨੂੰ ਚੁੱਕਦੇ ਰਹੇ, ਕਦੀ ਪਹਾੜੀ ਰਾਜੇ ਵਿੱਚ ਲੈ ਕੇ ਆਉਂਦੇ, ਤੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਇਹ ਜਿਹੜਾ ਖਾਲਸਾ ਪੰਥ ਦਾ ਵਿਰੋਧ ਰੱਖਿਆ ਹੋਇਆ। ਤੇ ਅਸੀਂ ਇਸ ਚੈਲੰਜ ਨੂੰ ਕਬੂਲ ਵੀ ਕਰਦੇ ਹਾਂ ਤੇ ਸਾਨੂੰ ਕੋਈ ਇਹਦੇ ਵਿੱਚ ਕਹਿਣ ਵਿੱਚ ਵੀ ਕੋਈ ਫਰਕ ਨਹੀਂ। ਔਰ ਅਸੀਂ ਇਹਨਾਂ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਤੁਸੀਂ ਜਿਹੜੇ ਸਾਡੇ ਪੰਥ ਦੀਆਂ ਰੋਹ ਰੀਤਾਂ ਦੇ ਵਿੱਚ ਪੰਥ ਦੇ ਜਿਹੜੇ ਨਿਸ਼ਾਨੇ ਆ ਉਹਨਾਂ ਦੇ ਸਾਹਮਣੇ ਨਾ ਆਓ। ਅਸੀਂ ਕਦੀ ਵੀ ਜਿਹੜਾ ਆਪਣਾ ਗੁਰੂ ਦਾ ਆਦੇਸ਼ ਹੈ ਉਦੋਂ ਤੋਂ ਬਦਲਾਂਗੇ ਨਹੀਂ। ਤੇ ਜਿੱਥੇ ਤੱਕ ਤੁਸੀਂ, ਤੁਹਾਡਾ ਸਵਾਲ ਹੈ ਕਿ ਇੱਥੋਂ ਸਰਕਾਰ ਬਣਾਉਣ ਦਾ, ਦੇਖੋ ਅੱਜ ਕੱਲ ਜਿਹੜਾ ਹਿੰਦੂਤਵੀ ਏਜੰਡੇ ਦੇ ਉੱਪਰ ਲੈ ਕੇ ਜਿਹੜੀ ਨਹੀਂ ਹਿੰਦੁਸਤਾਨ ਦੇ ਵਿੱਚ ਇੱਕ ਸਰਕਾਰ ਬਣਾਈ ਆ, ਉਹਦੇ ਵਿੱਚ ਕਾਫੀ ਇਹਨਾਂ ਦਾ ਅਪਬੀਟ ਮੂਡ ਹੈਗਾ। ਹੁਣ ਉਸ ਤੋਂ ਬਾਅਦ ਇਹੋ ਦਿੱਲੀ, ਜੰਮੂ, ਇਹਦੇ ਤੋਂ ਬਾਅਦ ਸ਼ਾਇਦ ਇਹ ਪੰਜਾਬ ਦੀ ਤਿਆਰੀ ਕਰਨਗੇ। ਪਰ ਪਿਛਲੇ 300 ਸਾਲ 'ਚ ਬੜੇ ਬੜੇ ਲੋਕ ਸੱਜਿਓਂ ਖੱਬਿਓਂ ਚੜ੍ਹਾਈ ਕਰਕੇ ਆਉਂਦੇ ਰਹੇ ਆ। ਪਰ ਜੇ ਕਿਸੇ ਦਾ ਰੱਥ ਤੇ ਜਾਂ ਕਿਸੇ ਦੇ ਰਥਵਾਨਾਂ ਨੂੰ, ਈਵਨ ਸਿਕੰਦਰ ਦੇ ਜੇ ਰੱਥ ਨੂੰ ਰੋਕਿਆ ਤੇ ਇਸੇ ਧਰਤੀ ਤੇ ਰੁਕਦਾ ਰਿਹਾ। ਤੇ ਪੰਜਾਬ ਦੇ ਲੋਕ ਖਾਸ ਕਰਕੇ ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਪੈਰ ਪਾਇਆ, ਉਦੋਂ ਤੋਂ ਇੱਥੇ ਸਿੱਖਾਂ ਦਾ ਬੋਲਬਾਲਾ ਰਿਹਾ। ਔਰ ਜਿਹੜੀ ਸਿੱਖ ਆ ਇਸ ਖਿੱਤੇ ਦੇ ਵਿੱਚ ਇੱਕ ਮੇਜਰ ਫੈਕਟਰ ਹਨ, ਹੁਣ ਵੀ ਨੇ ਤੇ ਰਹਿਣਗੇ ਵੀ। ਤੇ ਇਹਨਾਂ ਦਾ ਮੈਨੂੰ ਲੱਗਦਾ ਨਹੀਂ ਹਿੰਦੂਤਵੀ ਏਜੰਡਾ ਜਿਹੜਾ ਉਹ ਕਾਮਯਾਬ ਹੋਵੇ। ਪਰ ਜਿਹੜੇ ਸਾਡੇ ਅਕਾਲੀ ਵੀਰ ਆ ਜਿਹੜੇ ਸਰਕਾਰ ਚਲਾ ਰਹੇ ਨੇ, ਹੋ ਸਕਦਾ ਉਹਨਾਂ ਦੀਆਂ ਗਲਤੀਆਂ ਕਰਕੇ, ਜੋ ਉਹਨਾਂ ਨੇ ਪਿਛਲੇ 40-45 ਸਾਲ ਦੇ ਵਿੱਚ ਇਹਨਾਂ ਲੋਕਾਂ ਨਾਲ ਰਲ ਕੇ, ਜਨ ਸੰਘ ਦੇ ਨਾਲ ਜਾਂ ਭਾਰਤੀ ਜਨਤਾ ਪਾਰਟੀ ਦੇ ਰਲ ਕੇ ਜਿਹੜਾ ਆਪਣੇ ਹੀ ਸਮਾਜ ਨੂੰ ਇਹਨਾਂ ਨੇ ਖੋਰਾ ਲਾਇਆ, ਉਹ ਸਾਨੂੰ ਬਹੁਤ ਮਹਿੰਗਾ ਪਏਗਾ। ਅਗਰ ਅਜੇ ਵੀ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਕਿਤੇ ਵੀ ਆ, ਸਿੱਖ ਜਿਹੜੇ ਸਿੱਖ ਵਿਚਾਰਧਾਰਾ ਨੂੰ ਅਪਣਾਏ ਹੋਏ ਜਿਹੜੇ ਲੋਕ ਆ, ਅਗਰ ਉਹ ਕਿਤੇ ਵੀ ਬੈਠੇ ਆ, ਅਗਰ ਉਹ ਰਲ ਕੇ ਪੰਜਾਬ ਦੇ ਇਸ ਨਵੇਂ ਚੈਲੰਜ ਬਾਰੇ ਸੋਚਣਗੇ ਤੇ ਮੈਂ ਸਮਝਦਾ ਵੀ ਜਿਹੜਾ ਇਹੋ ਇੱਕ ਨਵੀਂ ਚੜ੍ਹਾਈ ਇਹਨਾਂ ਨੇ, ਜੇ ਇੱਕ ਪੁਰਾਣਾ ਹੀ
ਉਹਦਾ ਸ਼ਾਹ ਮੁਹੰਮਦ ਦਾ ਹੈਗਾ ਖਾਨ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਤੇ ਉਹਦੇ ਵਿੱਚ ਇੱਕ ਲਾਈਨ ਹੈਗੀ ਵੀ ਚੜੇ ਹਿੰਦੁਸਤਾਨੀ ਪੂਰਬੀ ਦੱਖਣੀ, ਇਹ ਸਾਰੇ ਜਿਹੜੇ ਇਕੱਠੇ ਹੋ ਕੇ ਅਸਲੇ ਜਿਹੜੇ ਪੰਜਾਬ ਦੇ ਉੱਪਰ ਹਮਲਾ ਕਰਨ ਦੀ ਸੋਚ ਰਹੇ। ਹਾਂਜੀ, ਮੈਨੂੰ ਲੱਗਦਾ ਖਾਲਸਾ ਪੰਥ ਇਹਦਾ ਬੜਾ ਮਤਲਬ ਡੂੰਘੇ ਮਨ ਦੇ ਨਾਲ ਔਰ ਹੌਸਲੇ ਦੇ ਨਾਲ ਇਹਦਾ ਮੁਕਾਬਲਾ ਕਰਕੇ ਜਿਹੜੇ ਰਸਤੇ ਚੜ੍ਹ ਕੇ ਆ ਰਹੇ ਨੇ ਉਹਨਾਂ ਨੂੰ ਇਹ ਰੋਕੇਗਾ ਇੱਥੇ। ਹਾਂਜੀ, ਇੱਥੇ ਜਿਹੜੀ ਗੱਲ ਆ, ਜਿੰਨੀ ਦੇਰ ਤਾਈਂ ਖਾਲਸਾ ਪੰਥ ਦਾ ਇੱਥੇ ਨਾ ਹੈ, ਇੱਥੇ ਗੱਲ ਖਾਲਸਾ ਪੰਥ ਦੀ ਵੀ ਚੱਲੇਗੀ। ਹਾਂ, ਜੇ ਅਗਰ ਸਾਡੀ ਜਿਹੜੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਆ, ਅਗਰ ਆਪਣੀਆਂ ਪਿਛਲੀਆਂ ਕੀਤੀਆਂ ਹੋਈਆਂ ਗਲਤੀਆਂ ਤੋਂ ਕੋਈ ਸਬਕ ਸਿੱਖੇ ਅਤੇ ਉੱਥੋਂ ਦਾ ਜਿਹੜਾ ਖਮੀਰ ਆ ਜਿਹੜਾ ਬਦਲਿਆ ਹੋਇਆ, ਤੇ ਖਾਸ ਤੌਰ ਤੇ ਸਿਆਸੀ ਤੌਰ ਤੇ ਜਿਹੜੇ ਸਾਡੇ ਨੈਚੁਰਲ ਅਲਾਈਜ਼ ਨੇ, ਜਿਹੜੇ ਸਾਡੇ ਕੁਦਰਤੀ ਜਿਹੜੇ ਸਾਡੇ ਨਾਲ ਚੱਲਣ ਵਾਲੇ ਲੋਕ ਨੇ, ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿ ਕੇ ਹੁਣ ਤੱਕ ਛੁਟਕਾਰਿਆ ਹੋਇਆ, ਇਹ ਸਾਡੇ ਨੈਚੁਰਲ ਅਲਾਈਜ਼ ਨੇ। ਇਹਨਾਂ ਦੇ ਨਾਲ ਰਲ ਕੇ ਅਸੀਂ ਉੱਥੇ ਪੋਲੀਟੀਕਲ ਲੈਵਲ ਤੇ ਕੋਈ ਵੀ ਅਗਰ ਨੂੰ ਬਣਨਾ ਚਾਹੀਏ ਤੇ ਉਸ ਨੂੰ ਬਣ ਸਕਦੇ ਹਾਂ। ਤੇ ਆਸ ਇਹੀ ਹੈ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਆਪਣੇ ਫਰਜ਼ਾਂ ਨੂੰ ਪਛਾਣਦੀ ਹੋਈ ਇਸ ਨਵੇਂ ਚੈਲੰਜ ਦਾ ਮੁਕਾਬਲਾ ਕਰੇਗੀ। ਜੀ ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾਏ, ਤੁਸੀਂ ਆਪਣੇ ਟਾਈਮ ਕੱਢ ਕੇ ਦਰਸ਼ਕਾਂ ਦੇ ਰੂਬਰੂ ਹੋ ਕੇ ਆਪਣੇ ਇਸ ਜਿਹੜਾ ਮਸਲਾ ਸੀਗਾ ਇਸ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।